ਬੰਦਾ ਸੀ ਤੇ ਉਹਦੀ ਨਾ ਬੇਟੀ ਸੀ। ਤੇ ਬੇਟੀ ਜਦੋਂ ਜਵਾਨ ਹੋਈ ਨਾ ਤੇ ਉਹਨੇ ਨਾ ਰਿਸ਼ਤਾ ਪੁੱਛਣ ਆ ਗਏ। ਰਿਸ਼ਤਾ ਪੁੱਛਣ ਆਏ ਨਾ, ਬੰਦਾ ਇਹ ਪੁੱਛਿਆ ਤੇ ਭਰਾ ਤੇਰੀ ਕਿਉਂ ਰਿਸ਼ਤੇਦਾਰੀ ਦਾ ਰਿਸ਼ਤਾ ਪੁੱਛਣ ਆ ਗਏ। ਖਾਨਦਾਨ ਜਗ੍ਹਾ ਦੀ ਖਤੀਅਤ ਚੰਗੀ ਹੋਈ ਸੀ ਤੇ ਚੰਗੇ ਖਾਨਦਾਨ ਦੀ ਸੀ ਤੇ ਚੰਗੇ ਬੰਦਿਆਂ ਨੂੰ ਹਰ ਕੋਈ ਚਾਹੁੰਦਾ ਹੈ। ਖਾਨਦਾਨੀ ਬੰਦਿਆਂ ਨੂੰ ਹਰ ਕੋਈ ਚਾਹੁੰਦਾ ਹੈ ਤਰਬੀਅਤ ਜਿੰਨੀ ਚੰਗੀ ਹੋਵੇ। ਤੇ ਉਹਨਾਂ ਨੇ ਉਹਨੂੰ ਹਾਂ ਕਰਤੀ। ਕੁਛ ਦਿਨ ਗੁਜ਼ਰੇ ਤੇ ਇੱਕ ਬੰਦਾ ਹੋਰ ਆ ਗਿਆ। ਉਹਨੇ ਵੀ ਆਣ ਕੇ ਸਵਾਲ ਕੀਤਾ ਕਿ ਬੱਚੀ ਤੁਹਾਡੀ ਜਵਾਨ ਹੈ ਤੇ ਮੈਂ ਇਹਦਾ ਨਾ ਤਲਬਗਾਰ ਹਾਂ ਰਿਸ਼ਤੇ ਦਾ। ਉਹਨੂੰ ਵੀ ਉਹਨਾਂ ਨੇ ਹਾਂ ਕਰ। ਕੁਛ ਦਿਨ ਗੁਜ਼ਰੇ ਤੇ ਇੱਕ ਹੋਰ ਆ ਗਿਆ। ਉਹਨੇ ਵੀ ਸਵਾਲ ਕੀਤਾ ਕਿ ਬੱਚੀ ਤੁਹਾਡੀ ਜਵਾਨ ਹੈ ਤੇ ਮੈਂ ਨਾ ਇਹਦਾ ਰਿਸ਼ਤੇ ਦਾ ਤਲਬਗਾਰ। ਚਲੋ ਕਰਦਿਆਂ ਕਰਾਉਂਦਿਆਂ ਤਿੰਨ ਜਗ੍ਹਾ ਤੇ ਰਿਸ਼ਤਾ ਮੰਗਣ ਆ ਗਏ। ਚੌਥੇ ਨੂੰ ਪਹਿਲੇ ਨੂੰ ਦੇ ਛੱਡਿਆ। ਤਿੰਨਾਂ ਜਗ੍ਹਾ ਤੇ ਹੀ ਹਾਂ ਕਰ ਛੱਡੀ ਜਦੋਂ। ਤੇ ਕੁਛ ਦਿਨ ਗੁਜ਼ਰੇ, ਉਹਨਾਂ ਨੇ ਜਿਹੜੀ ਆਪਣੀ ਬੱਚੀ ਸੀ ਨਾ ਉਹਦਾ ਨਿਕਾਹ ਦੇ ਛੱਡਿਆ। ਉਹ ਆਏ ਜਿਨ੍ਹਾਂ ਨੇ ਰਿਸ਼ਤਾ ਪੁੱਛਿਆ ਸੀਗਾ ਕਿ ਅਸੀਂ ਹੁਣ ਸ਼ਾਦੀ ਦੇ ਤਲਬਗਾਰ ਹਾਂ ਕਿ ਸਾਨੂੰ ਨਾ ਦਿਨ ਦਿਓ। ਉਹਨਾਂ ਨੇ ਦਿਨ ਦਿੱਤੇ ਆਪਣੀ ਬੱਚੀ ਦੀ ਸ਼ਾਦੀ ਕਰ ਛੱਡੀ। ਉਹ ਕੁਛ ਦਿਨ ਫਿਰ ਪੈ ਤੇ ਜਿਹੜਾ ਸੀ ਨਾ ਦੂਸਰੇ ਨੰਬਰ ਵਾਲਾ ਜਿਹਨੇ ਰਿਸ਼ਤਾ ਪੁੱਛਿਆ ਸੀ ਉਹ ਵੀ ਆ ਗਿਆ। ਉਹਨੇ ਵੀ ਕਿਹਾ ਕਿ ਦਿਨ ਬੜੇ ਹੋ ਗਏ ਆ, ਅਸੀਂ ਹੁਣ ਨਾ ਬੱਚੀ ਦੇ ਸ਼ਾਦੀ ਦਾ ਤਲਬਗਾਰ ਹਾਂ ਤੇ ਸਾਡਾ ਬੱਚਾ ਵੀ ਜਵਾਨ ਹੋ ਗਿਆ ਤੇ ਦਿਨ ਉਹਨਾਂ ਨੇ ਉਹਨੂੰ ਦਿਨ ਦੇ ਛੱਡੇ। ਅੱਛਾ ਆ ਗਏ। ਉਹ ਜਦੋਂ ਦਿਨ ਆ ਗਏ ਤੇ ਉਹਨਾਂ ਨੇ ਰੱਬ ਅੱਗੇ ਅਰਜ਼ ਕੀਤੀ, ਯਾ ਅੱਲਾ ਪਾਕ ਬੱਚੀ ਇੱਕ ਸੀ ਤੇ ਉਹਦੀ ਸ਼ਾਦੀ ਵੀ ਕਰ ਛੱਡੀ। ਉਹਨਾਂ ਨੇ ਰੱਬ ਅੱਗੇ ਦੁਆ ਕੀਤੀ। ਉਹਨਾਂ ਕੋਲ ਨਾ ਇੱਕ ਕੁੱਤੀ ਖੜੀ ਸੀ। ਕੁੱਤੀ ਤੇ ਉਹਨਾਂ ਨੇ ਨਾ ਕੱਪੜਾ ਪਾਇਆ ਤੇ ਰੱਬ ਅੱਗੇ ਦੁਆ ਕੀਤੀ ਵੀ ਯਾ ਅੱਲਾ ਪਾਕ ਤੇਰੇ ਹੁਕਮ ਦੇ ਤਹਿਤ ਹੀ ਹੋ ਸਕਦਾ ਜਿਵੇਂ ਵੀ ਹੋ ਸਕਦਾ। ਉਹ ਅੱਲਾ ਪਾਕ ਅੱਗੇ ਦੁਆ ਕੀਤੀ ਤੇ ਕੁੱਤੀ ਦੀ ਜਿਹੜੀ ਸੀ ਨਾ ਔਰਤ ਬਣ ਗਈ, ਬੱਚੀ ਬਣ ਗਈ। ਉਹ ਇਸ ਤਰ੍ਹਾਂ ਕਰਦਿਆਂ ਦੂਸਰੇ ਨੰਬਰ ਵਾਲੇ ਵੀ ਆਏ ਤੇ ਉਹਨਾਂ ਨੇ ਜਿਹੜਾ ਸੀ ਦਿਨ ਪੁੱਛੇ। ਦਿਨ ਉਹਨਾਂ ਨੂੰ ਵੀ ਦੇ ਦਿੱਤੇ ਤੇ ਅੱਲਾ ਪਾਕ ਅੱਗੇ ਦੁਆ ਕੀਤੀ, ਯਾ ਅੱਲਾ ਪਾਕ ਬੱਚੀ ਤਾਂ ਇੱਕ ਸੀ ਤੇ ਹੁਣ ਇਹ ਵੀ ਹੋ ਗਿਆ ਜੇ। ਤੇ ਉਹਨਾਂ ਕੋਲ ਬਿੱਲੀ ਸੀ। ਉਹਨਾਂ ਨੇ ਬਿੱਲੀ ਤੇ ਕੱਪੜਾ ਪਾਇਆ ਤੇ ਅੱਲਾ ਪਾਕ ਅੱਗੇ ਦੁਆ ਕੀਤੀ, ਯਾ ਅੱਲਾ ਪਾਕ ਵੀ ਇਹ ਔਰਤ ਬਣ ਜੇ। ਉਹ ਬਿੱਲੀ ਦੀ ਵੀ ਔਰਤ ਬਣ ਗਈ। ਕਰਦਿਆਂ ਕਰਾਉਂਦਿਆਂ ਤੀਸਰੇ ਨੰਬਰ ਵਾਲਾ ਵੀ ਇਸੇ ਤਰ੍ਹਾਂ ਆਇਆ ਤੇ ਉਹਨੂੰ ਜਿਹੜਾ ਸੀ ਉਹਨਾਂ ਕੋਲ ਖੋਤੀ ਖੜੀ ਸੀ, ਖੋਤੀ ਤੇ ਵੀ ਕੱਪੜਾ ਪਾਇਆ ਤੇ ਉਹ ਵੀ ਔਰਤ ਬਣ ਗਈ। ਉਹਦਾ ਵੀ ਵਿਆਹ ਕੀਤਾ ਤੇ ਅਗਲੇ ਬੰਦੇ ਨੂੰ ਜਿਹੜਾ ਸੀ ਕਲਾ ਛੱਡਿਆ। ਸ਼ਾਦੀ ਕਰ ਸੀ ਤਿੰਨਾਂ ਦੀ, ਚੌਥੀ ਆਪਣੀ ਬੱਚੀ ਦੀ। ਕੁਛ ਦਿਨ ਗੁਜ਼ਰੇ ਤੇ ਉਹ ਕੁੱਤੀ ਵਾਲਾ ਬੇਲੀ ਆਇਆ ਤੇ ਉਹਨੂੰ ਪੁੱਛਿਆ ਉਹਨਾਂ ਨੇ ਵੀ ਸੁਣਾ ਬਈ ਕੈਸੀ ਜ਼ਿੰਦਗੀ ਗੁਜ਼ਰ ਰਹੀ ਹੈ। ਉਹਨੇ ਕਿਹਾ ਵੀ ਬਸ ਚੁੱਪ ਹੀ ਕਰ ਜੋ, ਸੁਬਾਹ ਉੱਠ ਕੇ ਮਰੱਬੇ ਜਾਣਾ, ਕੰਮ ਸ਼ਮ ਕਰਕੇ ਆਣਾ ਤੇ ਪੈਰ ਇਹ ਬਾਹਰਲੇ ਦਰਵਾਜ਼ੇ 'ਚ ਹੀ ਹੁੰਦਾ। ਤੇ ਉਹਨੇ ਕਿਹਾ ਵੀ ਲਾਲਾ ਲਾਲਾ ਤੇ ਟੌਂ ਟੌਂ ਜਿਹੜਾ ਨਾ ਕੁੱਤਿਆ ਘਰ 'ਚ ਬੜੀ, ਉਹਨੇ ਕਿਹਾ ਵੀ ਬਹੁਤ ਔਖੇ ਆ, ਬੜੀ ਔਖੀ ਜ਼ਿੰਦਗੀ ਗੁਜ਼ਰ ਰਹੀ ਹੈ। ਉਹਨੂੰ ਕਿਹਾ ਟੌਂ ਟੌਂ ਨਹੀਂ ਮੁੱਕ। ਕੁਛ ਦਿਨ ਗੁਜ਼ਰੇ ਤੇ ਦੂਸਰੇ ਨੰਬਰ ਵਾਲਾ ਵੀ ਆ ਗਿਆ। ਉਹਨੂੰ ਉਹਨਾਂ ਨੇ ਪੁੱਛਿਆ ਵੀ ਸੁਣਾ ਬਈ ਕੈਸੀ ਜ਼ਿੰਦਗੀ ਗੁਜ਼ਰ ਰਹੀ ਹੈ। ਉਹਨੇ ਕਿਹਾ ਵੀ ਜ਼ਿੰਦਗੀ ਦਾ ਨਾ ਪੁੱਛੋ, ਜ਼ਿੰਦਗੀ ਬਹੁਤ ਔਖੀ ਗੁਜ਼ਰ ਰਹੀ ਹੈ। ਉਹਨੇ ਕਿਹਾ ਵੀ ਮੈਂ ਸੁਬਾਹ ਮਰੱਬੇ ਜਾਣਾ ਹੁੰਦਾ, ਮੈਂ ਮਰੱਬੇ ਦੀ ਤਿਆਰੀ ਕਰਦਾ ਤੇ ਜਿਹੜੀ ਮੇਰੇ ਘਰ ਦੀ ਹੈ ਨਾ ਉਹ ਤਿਆਰੀ ਕਰ ਲੈਂਦੀ ਹੈ। ਮੈਂ ਇੱਧਰ ਨੂੰ ਹੋ ਜਾਣਾ ਦਰਵਾਜ਼ੇ ਚੋਂ ਨਿਕਲ ਕੇ ਤੇ ਉਹ ਬਾਜ਼ਾਰ ਦੀ ਦੂਸਰੀ ਸਾਈਡ ਤੇ ਹੋ ਜਾਂਦੀ ਹੈ। ਮੈਂ ਕੰਮ ਕਰਕੇ ਮੁੜਿਆ ਨਾ ਤੇ ਉਹ 7 ਘਰਾਂ ਚੋਂ ਜਿਵੇਂ ਨਾ ਉਹਨੇ
ਚਸਕੇ ਲੈ ਕੇ ਆਣਾ ਹੁੰਦਾ, ਉਹ 7 ਘਰਾਂ ਤੋਂ ਵੀ ਮੁੜਦੀ ਨਹੀਂ ਗੀ। ਜਦੋਂ ਮੈਂ ਕੰਮ ਤੋਂ ਆ ਜਾਂਦਾ ਉਹ ਘਰ ਨਹੀਂ ਆਈ ਹੁੰਦੀ। ਇਸੇ ਤਰ੍ਹਾਂ ਦਿਨ ਗੁਜ਼ਰੇ ਤੇ ਜਿਹੜਾ ਸੀ ਖੋਤੀ ਵਾਲਾ ਬੇਲੀ ਵੀ ਆ ਗਿਆ। ਖੋਤੀ ਵਾਲੇ ਬੇਲੀ ਨੂੰ ਵੀ ਪੁੱਛਿਆ ਵੀ ਸੁਣਾ ਵੀ ਕੈਸੀ ਜ਼ਿੰਦਗੀ ਗੁਜ਼ਰ ਰਹੀ। ਉਹ ਖੋਤੀ ਵਾਲੇ ਬੇਲੀ ਨੇ ਪੁੱਛਿਆ ਵੀ ਬਸ ਚੁੱਪ ਹੀ ਕਰ ਜੋ, ਬਹੁਤ ਔਖੀ ਜ਼ਿੰਦਗੀ ਗੁਜ਼ਰ ਰਹੀ ਆ। ਜਿਹੜਾ ਨਾ ਵੀ ਉਹਨੇ ਕਿਹਾ ਅੰਨ ਖਾ ਲੈਣਾ ਜੇ ਤੇ ਬੈੱਡ ਤੇ ਲੇਟਣੀਆਂ ਮਾਰਨੀਆਂ, ਲੇਟ ਇੱਧਰ ਨੂੰ ਤੁਰੀ ਜਾਂਦੀ ਤੇ ਲੇਟਦੀ ਇੱਧਰ ਨੂੰ ਤੁਰੀ ਜਾਂਦੀ, ਕੋਈ ਬਾਲ ਬੱਚੇ ਦਾ ਫਿਕਰ ਨਹੀਂ, ਕੋਈ ਕਿਸੇ ਦਾ ਫਿਕਰ ਨਹੀਂ, ਤੇ ਗੱਲ ਹੋ ਜਾਵੇ ਉਹਨੇ ਕਿਹਾ ਤੇ ਬਸ ਹਿਣਕਣਾ ਸ਼ੁਰੂ, ਹਿਣਕੀ ਜਾਂਦੀ ਆ ਬਸ। ਗੱਲ ਬਾਅਦ ਚ ਹੁੰਦੀ ਹੈ ਤੇ ਹਿਣਕਣਾ, ਪਛੰਡੇ ਮਾਰਨੇ ਤੇ ਲੱਤੇ ਮਾਰਨੇ ਪਹਿਲੇ ਸ਼ੁਰੂ। ਥੋੜੇ ਜਿਹੇ ਦਿਨ ਗੁਜ਼ਰੇ ਤੇ ਜਿਹੜੀ ਉਹਨਾਂ ਦੀ ਬੇਟੀ ਸੀ ਨਾ, ਉਹ ਆ ਗਿਆ ਬੇਲੀ, ਉਹਨਾਂ ਦਾ ਤਮਾਦ ਜਿਹੜਾ ਸੀ ਜਵਾਈ ਨਾ, ਉਹ ਆ ਗਿਆ। ਉਹਨੂੰ ਉਹਨਾਂ ਨੇ ਪੁੱਛਿਆ ਵੀ ਸੁਣਾ ਵੇ ਬੇਲੀ ਕੈਸੀ ਜ਼ਿੰਦਗੀ ਗੁਜ਼ਰੇ। ਉਹਨੇ ਕਿਹਾ ਅੱਲਾ ਦਾ ਸ਼ੁਕਰ ਆ ਜੀਂਦੀ ਦੁਨੀਆ ਤੇ, ਉਹਨੇ ਕਿਹਾ ਵੀ ਜੰਨਤ ਦੇ ਵਿੱਚ ਆ। ਉਹਨੇ ਕਿਹਾ ਅੱਲਾ ਦਾ ਲੱਖ ਲੱਖ ਸ਼ੁਕਰ ਆ। ਉਹਨੇ ਕਿਹਾ ਵੀ ਜੰਨਤ ਅੱਗੇ ਜਦੋਂ ਮਰਨਾ ਉਸ ਤੋਂ ਬਾਅਦ ਦਾ ਤੇ ਪਤਾ ਨਹੀਂ, ਲੇਕਿਨ ਉਹਨੇ ਕਿਹਾ ਵੀ ਦੁਨੀਆ ਤੇ ਜੰਨਤ ਮਿਲੀ ਹੋਈ ਹੈ। ਹਰ ਚੀਜ਼ ਦਾ ਉਹਨੇ ਕਿਹਾ ਖਿਆਲ, ਹਰ ਚੀਜ਼ ਦਾ ਜਿਹੜਾ ਸੀ ਉਹਨੇ ਕਿਹਾ ਵੀ ਮੈਨੂੰ ਜਿਹੜਾ ਨਾ ਕੋਈ ਫਿਕਰ ਫਾਕਾ ਨਹੀਂ, ਮੇਰੇ ਘਰ ਦੇ ਅੰਦਰ ਕੋਈ ਬੇਜ਼ਾਰੀ ਨਹੀਂ ਹੈ, ਬੜਾ ਸਕੂਨ ਹੈ। ਗੱਲ ਇਹ ਕਿ ਪਰਵਰਿਸ਼ ਚੰਗੀ ਹੋਈ ਸੀ, ਖਾਨਦਾਨ ਚੰਗੇ ਦੀ ਸੀ ਤੇ ਪਰਵਰਿਸ਼ ਚੰਗੀ ਹੋਈ ਸੀ। ਇਸ ਕਰਕੇ ਜਿਹੜਾ ਨਾ ਅੱਜ ਵੀ ਘਰਾਂ ਦੇ ਵਿੱਚ ਐਸੀਆਂ ਬੀਬੀਆਂ ਹੈ ਨੇ ਜਿਹੜੀਆਂ ਇਸ ਤਰ੍ਹਾਂ ਰੌਲੇ ਰੱਪੇ ਪਾ ਕੇ ਤੇ ਜਿਹੜਾ ਨਾ ਆਪਣੇ ਆਪ ਨੂੰ ਚਤਰਾ ਕਰਦੀਆਂ ਨੇ। ਗੱਲ ਬਾਅਦ ਚ ਹੁੰਦੀ ਆ ਤੇ ਆਪਣੇ ਆਪ ਨੂੰ ਪਹਿਲੇ ਸ਼ੋਅ ਕਰਦੀਆਂ। ਬੀਬੀਆਂ ਤੋਂ ਮਾਜ਼ਰਤ ਕਰਦੇ ਜੇ ਤੇ ਬੀਬੀਆਂ ਖਿਲਾਫ ਨਾ ਹੋ ਜਾਏ, ਜੋ ਸਾਡੇ ਬੀਬੀਆਂ ਤੋਂ ਮਾਜ਼ਰਤ ਕਰਦੇ ਆ ਤੇ ਜ਼ਰਾ ਆਪਣੇ ਮਹੱਲੇ 'ਚ, ਆਪਣੇ ਰਿਸ਼ਤੇਦਾਰਾਂ 'ਚ, ਆਪਣੀ ਬਰਾਦਰੀ 'ਚ ਇਹ ਨਜ਼ਰ ਮਾਰੋ। ਐਸੀਆਂ ਹੈ ਨੇ ਜਿਹੜੀਆਂ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਜਿਨ੍ਹਾਂ 'ਚ ਪਾਈਆਂ ਜਾਂਦੀਆਂ। ਤੇ ਜਿਹੜਾ ਨਾ ਇਹ ਕੋਈ ਔਰਤਾਂ ਐਸੀਆਂ ਹੁੰਦੀਆਂ ਕਿ ਜਿਹੜੀਆਂ ਆਪਣੇ ਬੰਦੇ ਦੇ, ਆਪਣੇ ਖਾਮਨ ਦੇ ਹੁੰਦੀਆਂ ਆਪਣੇ ਘਰ ਦੀ ਚਦਰਾ ਕਰਦੀਆਂ ਨੇ। ਇਹ ਚੰਗਾ ਨਹੀਂ। ਕਿਸੇ ਬੰਦੇ ਨੇ ਪੁੱਛਿਆ ਸੀਗਾ ਕਿਸੇ ਔਰਤ ਨੂੰ ਵੀ ਰਾਣੀ ਕਿਹਨੂੰ ਕਹਿੰਦੇ ਆ। ਉਹਨੇ ਕਿਹਾ ਵੀ ਰਾਣੀ, ਮੈਂ ਔਰਤ ਕਹਿੰਦੀ ਵੀ ਮੈਂ ਰਾਣੀ ਬਣਨਾ ਚਾਹਨੀ। ਉਹ ਬਾਬੇ ਨੇ ਅੱਗੋਂ ਜਵਾਬ ਦਿੱਤਾ, ਉਹਨੇ ਕਿਹਾ ਵੀ ਰਾਣੀ ਬਣਨਾ ਚਾਹਨੀ ਆ ਤੇ ਪਹਿਲੇ ਆਪਣੇ ਬੰਦੇ ਨੂੰ ਰਾਜਾ ਬਣਾ, ਬਾਦਸ਼ਾਹ ਬਣਾ, ਫਿਰ ਰਾਣੀ ਬਣੇਗੀ। ਤੇ ਜੇ ਉਹਨੇ ਕਿਹਾ ਵੀ ਆਪਣੇ ਬੰਦੇ ਨੂੰ ਹੀ ਥੱਲੇ ਲਾ ਲਿਆ ਤੇ ਫਿਰ ਤਾਂ ਉਹਨੇ ਕਿਹਾ ਵੀ ਨੌਕਰ ਦੀ ਨੌਕਰਾਣੀ ਬਣਨਾ, ਰਾਣੀ ਤੇ ਨਹੀਂ ਬਣ ਸਕਦੀ। ਜੇ ਆਪਣੇ ਬੰਦੇ ਨੂੰ, ਐਸੀਆਂ ਔਰਤਾਂ ਹੈ ਨੇ ਜਿਹੜੀਆਂ ਕਿ ਆਪਣੇ ਬੰਦਿਆਂ ਨੂੰ ਥੱਲੇ ਲਾਉਣ ਦੇ ਚੱਕਰਾਂ 'ਚ ਨੇ, ਆਪਣੀ ਚਦਰਾ ਕਰਨ ਦੇ ਚੱਕਰਾਂ 'ਚ ਨੇ, ਬੜੀਆਂ ਨੇ। ਤੇ ਲਿਹਾਜ਼ਾ ਇਹ ਆ ਕਿ ਬੰਦਾ ਜਿਵੇਂ ਦਾ ਬੀਜਣਾ ਉਵੇਂ ਦਾ ਹੀ ਵੱਢਣਾ ਜੇ। ਇਸੇ ਤਰ੍ਹਾਂ ਹੀ ਆ ਕਿ ਜਿਸ ਤਰ੍ਹਾਂ ਹੁਣ ਘਰਾਂ ਦੇ ਵਿੱਚ ਦੇਖ ਲਓ, ਸੱਸ ਨੂੰ ਥੱਲੇ ਲਾਣਾ ਚਾਹੁੰਦੀਆਂ। ਜੇ ਅੱਜ ਤੁਸੀਂ ਨੌਵਾਂ ਬਣ ਕੇ ਆਪਣੀ ਸੱਸ ਦੀ ਇੱਜ਼ਤ ਕਰੋਗੀਆਂ ਤੇ ਕੱਲ ਨੂੰ ਤੁਹਾਡੀਆਂ ਵੀ ਆਉਣ ਵਾਲੀਆਂ ਜਿਹੜੀਆਂ ਨੌਵਾਂ ਹੋਣਗੀਆਂ ਤੁਹਾਨੂੰ ਇੱਜ਼ਤ ਤੁਹਾਡੀ ਕਰਨ ਦੀਆਂ, ਇੱਜ਼ਤ ਤੁਹਾਡੀ ਬਣਾਉਣ ਦੀਆਂ। ਜੇ ਅਗਰ ਤੁਸੀਂ ਅੱਜ ਸੱਸ ਨੂੰ ਥੱਲੇ ਲਾ ਲਿਆ ਤਾਂ ਕੱਲ ਨੂੰ ਤੁਸੀਂ ਕਿਤੇ ਲੱਗਣਾ ਹੀ ਆ, ਫਿਰ ਉਦੋਂ ਚੀਕਣਾ ਕਿਉਂ ਜੇ। ਅੱਜ ਸੱਸ ਨੂੰ ਥੱਲੇ ਲਾ ਲਿਆ ਤੇ ਕੱਲ ਨੂੰ ਫਿਰ ਤੁਸੀਂ ਖੁਦ ਵੀ ਥੱਲੇ ਲੱਗਣਾ। ਜਿਹੜੀਆਂ ਤੁਹਾਡੀਆਂ ਨੌਵਾਂ ਨੇ ਆਉਣਾ ਉਹਨਾਂ ਨੇ ਚਦਰਾ ਦਾ ਸੋਚਣਾ, ਜਿਵੇਂ ਦਾ ਤੁਸੀਂ ਅੱਜ ਕਰਨਾ ਉਵੇਂ ਦਾ ਕੱਲ ਨੂੰ ਭਰਨਾ ਜੇ। ਤੇ ਲਿਹਾਜ਼ਾ ਇਹ ਆ ਕਿ ਔਰਤ ਨੂੰ ਔਰਤ ਜ਼ਾਤ ਬਣ ਕੇ ਰਹਿਣਾ ਚਾਹੀਦਾ, ਜਿਹੜਾ ਕਿ ਚਦਰਾ ਬੰਦੇ ਦੇ ਹੁੰਦਿਆਂ, ਖਾਮਨ ਦੇ ਹੁੰਦਿਆਂ, ਜਿਹੜਾ ਕਿ ਏਡੀ ਚਦਰਾ 'ਚ ਪੈਰ ਨਹੀਂ ਰੱਖਣਾ ਚਾਹੀਦਾ। ਹਾਂ, ਬੰਦੇ ਦੀਆਂ ਮਜਬੂਰੀਆਂ ਔਰਤ ਦੀਆਂ ਬਣ ਵੀ ਜਾਂਦੀਆਂ ਨੇ, ਅੱਲਾ ਮਾਫ ਕਰੇ, ਖਾਮਨ ਫੌਤ ਹੋ ਗਿਆ, ਫਿਰ ਬੰਦੇ ਦੀਆਂ, ਔਰਤ ਦੀਆਂ ਬੜੀਆਂ ਮਜਬੂਰੀਆਂ ਬਣ ਜਾਂਦੀਆਂ ਨੇ, ਕਿਤੇ ਜਾਣਾ, ਕਿਤੇ ਆਉਣਾ, ਕਰਨਾ ਸਾਰੇ ਕੰਮ। ਤੇ ਜਦੋਂ ਖਾਮਨ ਦੇ ਹੁੰਦਿਆਂ ਫਿਰ ਆਪਣੀ ਚਦਰਾ 'ਚ ਪੈਰ ਰੱਖਣਾ ਨਾ ਤੇ ਉਹ ਫਿਰ ਨਹੀਂ ਬਿਹਤਰ ਹੁੰਦਾ।